ਅੱਛਾ ਤੇ ਮਤਲਬ ਕਿੱਦਾਂ ਦਾ ਰਹਿੰਦਾ ਹੈ ਜਦੋਂ ਇਹ ਤੁਸੀਂ ਇੱਦਾਂ ਦੇ ਮਤਲਬ ਕੰਪੀਟੀਸ਼ਨ ਜਾਂ ਇਸ ਪੰਜਾਬੀਆਂ ਦੇ ਨਾਲ ਕੋਈ ਪਾਰਸ਼ੈਲਿਟੀ ਜਾਂ ਇਹੋ ਜਿਹਾ ਕੁਝ ਕਿ ਹੁੰਦਾ ਕਿ ਨਹੀਂ ਕਿ ਵੀ ਮਤਲਬ ਬਿਲਕੁਲ ਪ੍ਰੋਪਰ ਫੇਅਰ ਹੁੰਦਾ ਸਭ ਕੁਝ? ਕਿਉਂਕਿ ਮੈਂ ਪਹਿਲਾ ਕੰਪੀਟੀਸ਼ਨ ਕੀਤੇ ਆ, ਉਹਦੇ ਵਿੱਚ ਜ਼ਰੂਰ ਇਹੋ ਜਿਹੀਆਂ ਚੀਜ਼ਾਂ ਸੀਗੀਆਂ। ਤੇ ਬੱਚਾ ਆਪਣੇ ਦਿਮਾਗ ਦੇ ਨਾਲ ਜੋ ਸੋਚਦਾ ਹੈ ਜਾਂ ਆਸ-ਪਾਸ ਦੇ ਯਾਰ ਦੋਸਤ ਜੋ ਉਹਨੂੰ ਸੁਜੈਸ਼ਨਸ ਕਰਦੇ ਨੇ ਬੰਦਾ ਉਹ ਮੰਨਦਾ ਜਾਂਦਾ ਆ। ਮੈਂ ਉਹ ਬੁੱਕ ਇਸ ਚੀਜ਼ 'ਤੇ ਬਣਾਈ ਹੈ ਵੀ ਤੁਸੀਂ ਜਿਵੇਂ ਵੀ ਹੋ ਤੁਸੀਂ ਉੱਦਾਂ ਰਹਿਣਾ, ਵੀ ਚੇਂਜ ਨਹੀਂ ਕਰਨਾ ਆਪਣੇ ਆਪ ਨੂੰ। ਇਸ ਵਕਤ ਜੋ ਮੇਰੇ ਨਾਲ ਖੜੇ ਨੇ ਮਿਸ ਆਸਟ੍ਰੇਲੀਆ ਲੈਗੇਸੀ ਇੰਟਰਨੈਸ਼ਨਲ 2025 ਵਿਨਰ ਤੇ ਉਹ ਇੱਕ ਪੰਜਾਬਣ ਨੇ, ਇਸ ਕਰਕੇ ਬਹੁਤ ਜ਼ਿਆਦਾ ਮਾਣ ਦੀ ਗੱਲ ਤੇ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਇਹਨਾਂ ਦੇ ਨਾਲ ਖੜੇ ਹੋਏ। ਸਤਿ ਸ਼੍ਰੀ ਅਕਾਲ ਪ੍ਰਨੀਤ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਮੁਬਾਰਕਾਂ ਤੁਹਾਨੂੰ ਟਾਈਟਲ ਦੇ ਲਈ, ਤੇ ਅੱਜ ਤੁਸੀਂ ਇਸ ਜਗ੍ਹਾ ਤੇ ਉੱਤੇ ਆਏ ਹੋ ਤੇ ਅੱਜ ਤੁਹਾਨੂੰ ਸਟੇਜ ਦੇ ਉੱਤੇ ਮਤਲਬ ਸਨਮਾਨਿਤ ਵੀ ਕੀਤਾ ਗਿਆ ਆ। ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਡੀਅנס ਨੂੰ? ਤੁਸੀਂ ਤਾਂ ਉੱਥੇ ਬੋਲਿਆ ਪਰ ਸਾਡੀ ਇੱਥੇ ਜਿਹੜੀ ਆਡੀਅנס ਟੀਵੀ ਦੇ ਰਾਹੀਂ ਦੇਖ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਵੀ ਸਾਰਿਆਂ ਦੀ ਸਪੋਰਟ ਕਰਕੇ ਇਹ ਸਾਰਾ ਕੁਝ ਹੋਇਆ ਤੇ ਮੈਂ ਜਿੰਨਾ ਵੀ ਕਰ ਸਕੂੰਗੀ ਆਪਣੀ ਪੰਜਾਬੀ ਕਮਿਊਨਿਟੀ ਦਾ ਨਾਂ ਅੱਗੇ ਲੈ ਕੇ ਜਾਊਂਗੀ, ਭਾਵੇਂ ਇੰਟਰਨੈਸ਼ਨਲ ਸਟੇਜ ਆ ਜਾਂ ਆਸਟ੍ਰੇਲੀਆ ਦਾ ਸਟੇਜ ਆ, ਤੇ ਨਾਮ ਜ਼ਰੂਰ ਰੋਸ਼ਨ ਕਰੂੰਗੀ ਪੰਜਾਬ ਦਾ। ਜਦੋਂ ਤੁਸੀਂ ਜਿੱਤੇ ਉੱਥੇ ਤੁਸੀਂ ਦਲਜੀਤ ਦੋਸਾਂਝ ਵਾਲਾ ਟਾਈਟ ਬੋਲਿਆ ਨਹੀਂ ਕਿ ਵੀ ਪੰਜਾਬੀ ਆ ਗਏ ਓਏ? ਕੈਪਸ਼ਨ ਜ਼ਰੂਰ ਪਾਇਆ ਸੀ ਇੰਸਟਾਗ੍ਰਾਮ ਤੇ, ਪਰ ਨਹੀਂ। ਅੱਛਾ ਤੇ ਮਤਲਬ ਕਿੱਦਾਂ ਦਾ ਰਹਿੰਦਾ ਹੈ ਜਦੋਂ ਇਹ ਤੁਸੀਂ ਇਦਾਂ ਦੇ ਮਤਲਬ ਕੰਪੀਟੀਸ਼ਨ ਜਾਂ ਇਸ ਜਾਂਦੇ ਹੋ ਤੇ ਉੱਥੇ ਕੀ ਮਾਹੌਲ ਹੁੰਦਾ? ਤੁਹਾਨੂੰ ਲੱਗਦਾ ਕਿ ਵੀ ਪੰਜਾਬੀਆਂ ਦੇ ਨਾਲ ਕੋਈ ਪਾਰਸ਼ੈਲਿਟੀ ਜਾਂ ਇਹੋ ਜਿਹਾ ਕੁਝ ਕਿ ਹੁੰਦਾ ਕਿ ਨਹੀਂ ਕਿ ਵੀ ਮਤਲਬ ਬਿਲਕੁਲ ਪ੍ਰੋਪਰ ਫੇਅਰ ਹੁੰਦਾ ਸਭ ਕੁਝ? ਕਿਉਂਕਿ ਮੈਂ ਪਹਿਲਾ ਕੰਪੀਟੀਸ਼ਨ ਕੀਤੇ ਆ, ਉਹਦੇ ਵਿੱਚ ਜ਼ਰੂਰ ਇਹੋ ਜਿਹੀਆਂ ਚੀਜ਼ਾਂ ਸੀਗੀਆਂ, ਪਰ ਇਸ ਵਾਰੀ ਮੈਨੂੰ ਸੀਗਾ ਵੀ ਮੈਂ ਸਾਰਿਆਂ ਨਾਲੋਂ ਵੱਧ ਸਟੈਂਡ ਆਊਟ ਕਰਾਂ, ਵੀ ਜੇ ਇਹੋ ਜਿਹਾ ਕੁਝ ਹੋਵੇ ਵੀ ਤਾਂ ਫਿਰ ਵੀ ਮੈਨੂੰ ਚੁਣਨਾ ਪਵੇ ਵੀ ਆਹ ਕੁੜੀ ਨੇ ਬਹੁਤ ਵਧੀਆ ਕੀਤਾ। ਹਾਂਜੀ। ਤੇ ਤੁਸੀਂ ਮਤਲਬ ਫਿਰ ਉੱਥੇ ਕੀ ਇਹੋ ਜਿਹਾ ਕੀਤਾ ਹੈਗਾ ਐਕਸਟਰਾ, ਮਤਲਬ ਐਕਸਟਰਾ ਫੈਕਟਰ ਕੀ ਸੀਗਾ ਤੁਹਾਡਾ? ਉਹਦੇ ਇੱਕ ਕੰਪੀਟੀਸ਼ਨ ਲਈ ਤੁਹਾਡਾ ਇੱਕ ਪ੍ਰੋਜੈਕਟ ਹੋਣਾ ਚਾਹੀਦਾ ਵੀ ਉਸ ਸਿਰਫ ਤੁਹਾਡੀ ਆਊਟ ਬਿਊਟੀ ਨਹੀਂ ਦੇਖਦੇ, ਇਨਰ ਬਿਊਟੀ ਦੇਖਦੇ ਨੇ। ਤਾਂ ਮੇਰਾ ਪ੍ਰੋਜੈਕਟ ਸੀਗਾ ਵੀ ਮੈਂ ਬੁੱਕ ਲਾਂਚ ਕੀਤੀ ਸੀ ਆਪਣੀ, ਉਹ ਵੀ ਇੰਡੀਆ ਜਾ ਕੇ ਮੈਂ ਸਕੂਲਸ ਦੇ ਵਿੱਚ ਡੋਨੇਟ ਕੀਤੀ ਸੀਗੀ। ਤੇ ਉਹ ਚੀਜ਼ ਨੂੰ ਮੇਰਾ ਸਿਰਫ ਇੱਕ ਪਲਾਨ ਨਹੀਂ ਸੀ, ਮੈਂ ਉਹ ਕਰਕੇ ਦਿਖਾਇਆ ਸੀਗਾ। ਮੈਂ ਸਿਰਫ ਇੰਟਰਵਿਊ 'ਚ ਜਾ ਕੇ ਬੋਲਿਆ ਨਹੀਂ ਸੀ ਮੈਂ ਇੱਦਾਂ ਕਰੂੰਗੀ, ਪਰ ਮੈਂ ਐਕਚੁਅਲੀ ਜਾ ਕੇ ਕਰਕੇ ਦਿਖਾਇਆ, ਤਾਂ ਕਰਕੇ ਮੈਂ ਉਹ ਬੁੱਕ ਦਾ ਨਾਮ ਸ਼ਾਇਦ ਮੈਂ ਥੋੜ੍ਹਾ ਜਿਹਾ ਪੜ੍ਹਿਆ ਵੀ ਸੀਗਾ ਇੰਟਰਨੈਟ ਦੇ ਉੱਤੇ, ਕੁਝ ਫੇਅਰਲੈਸ ਸੀਗਾ ਕਿ ਵੀ ਤੁਸੀਂ ਕੁਝ ਬੁਲਿੰਗ ਦੇ ਖਿਲਾਫ ਸੀਗਾ। ਕੀ ਉਹ ਥੋੜ੍ਹਾ ਦੱਸੋਗੇ ਆਪਣੀ ਜਰਨੀ ਬਾਰੇ? ਤੁਸੀਂ ਕੀ ਸੋਚ ਕੇ ਉਹ ਲਿਖੀ ਜਾਂ ਤੁਸੀਂ ਗੋ ਥਰੂ ਖੁਦ ਹੋਏ ਸੀ? ਜਦੋਂ ਮੈਂ ਛੋਟੀ ਸੀਗੀ ਮੈਂ ਆਸਟ੍ਰੇਲੀਆ 'ਚ ਆਈ, ਮੈਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਸੀ ਤੇ ਸਕੂਲ ਜਾਂਦੀ ਸੀ, ਮੈਨੂੰ ਇੱਦਾਂ ਲੱਗਦਾ ਸੀ ਮੈਂ ਡਿਫਰੈਂਟ ਆ ਸਾਰਿਆਂ ਨਾਲੋਂ, ਕਿਉਂਕਿ ਆਪਣਾ ਓਬਵੀਅਸਲੀ ਸਕਿਨ ਕਲਰ ਥੋੜ੍ਹਾ ਡਾਰਕ ਹੈ। ਤਾਂ ਮੈਂ ਉਹ ਬੁੱਕ ਇਸ ਚੀਜ਼ 'ਤੇ ਬਣਾਈ ਹੈ ਵੀ ਤੁਸੀਂ ਜਿਵੇਂ ਵੀ ਹੋ ਤੁਸੀਂ ਉੱਦਾਂ ਰਹਿਣਾ, ਵੀ ਚੇਂਜ ਨਹੀਂ ਕਰਨਾ ਆਪਣੇ ਆਪ ਨੂੰ। ਉਹ ਬੁੱਕ ਥੋੜ੍ਹੀ ਕਿਡਸ ਦੇ ਵਰਡਿੰਗ ਦੇ ਵਿੱਚ ਬਣੀ ਆ, ਪਰ ਮੇਨਲੀ ਉਹਦਾ ਮਕਸਦ ਇਹ ਹੀ ਆ ਵੀ ਆਪਦੇ ਆਪ ਨੂੰ ਚੇਂਜ ਨਾ ਕਰੋ ਤੇ ਜਿੱਦਾਂ ਹੈਗੇ ਉੱਦਾਂ ਹੀ ਰਹੋ। ਤੇ ਜੇ ਕਿਸੇ ਨੇ ਇਹ ਬੁੱਕ ਬਾਏ ਕਰਨੀ, ਕਿਉਂਕਿ ਮੈਨੂੰ ਲੱਗਦਾ ਬਿਲਕੁਲ ਸਹੀ ਹੈ, ਕਿਉਂਕਿ ਜਦੋਂ ਏਜ ਛੋਟੀ ਹੁੰਦੀ ਹੈ ਬੱਚੇ ਨੂੰ ਸਮਝ ਨਹੀਂ ਲੱਗਦਾ ਬਹੁਤ ਸਾਰੀਆਂ ਚੀਜ਼ਾਂ, ਉਹ ਗੋ ਥਰੂ ਹੋ ਰਿਹਾ ਹੁੰਦਾ। ਪੇਰੈਂਟਸ ਵੀ ਸਮ ਟਾਈਮ ਨਹੀਂ ਅੰਡਰਸਟੈਂਡ ਕਰ ਪਾਉਂਦੇ ਤੇ ਬੱਚਾ ਆਪਣੇ ਦਿਮਾਗ ਦੇ ਨਾਲ ਜੋ ਸੋਚਦਾ ਹੈ ਜਾਂ ਆਸ-ਪਾਸ ਦੇ ਯਾਰ ਦੋਸਤ ਜੋ ਉਹਨੂੰ ਸੁਜੈਸ਼ਨਸ ਕਰਦੇ ਨੇ ਬੰਦਾ ਉਹ ਮੰਨਦਾ ਜਾਂਦਾ ਆ। ਤਾਂ ਇਸ ਟਾਈਮ ਦੇ ਵਿੱਚ ਇੱਦਾਂ ਦੀ ਕਿਤਾਬ ਬੱਚੇ ਨੂੰ ਦੇਣੀ ਮੈਨੂੰ ਲੱਗਦਾ ਬੈਸਟ, ਬਹੁਤ ਵਧੀਆ ਡਿਸੀਜਨ ਹੈ। ਤੇ ਜੇ ਕਿਸੇ ਨੇ ਬੁੱਕ ਲੈਣੀ ਹੋਵੇ ਤਾਂ ਉਹ ਕਿੱਥੋਂ ਲੈ ਸਕਦਾ ਫਿਰ ਇਹ ਬੁੱਕ? ਮੈਂ ਸੋਸ਼ਲ ਮੀਡੀਆ 'ਤੇ ਲਿੰਕ ਪਾਇਆ ਹੋਇਆ ਬੁੱਕ ਲਈ, ਤਾਂ ਉੱਥੋਂ ਤੁਸੀਂ ਬਾਏ ਕਰ ਸਕਦੇ ਹੋ। ਓਕੇ, ਜੇ ਤੁਸੀਂ ਆਪਣੇ ਬੱਚੇ ਨੂੰ ਮਤਲਬ ਇੱਦਾਂ ਦੇ ਕੋਈ ਬੱਚਾ ਗੋ ਥਰੂ ਹੋ ਰਿਹਾ ਸਕੂਲ ਦੇ ਵਿੱਚ, ਕਿਉਂਕਿ ਇੱਥੇ ਬਹੁਤ ਕਾਮਨ ਚੀਜ਼ਾਂ ਨੇ, ਬਹੁਤ ਜ਼ਿਆਦਾ ਕਾਮਨ ਚੀਜ਼ ਹੈ ਬੁਲਿੰਗ ਵਗੈਰਾ ਹੋਣਾ, ਤੇ ਉਸ ਬੱਚੇ ਨੂੰ ਮਤਲਬ ਇਸ ਚੀਜ਼ ਬਾਰੇ ਪੜ੍ਹਾਉਣਾ ਤੇ ਆਪਣੇ ਆਪ ਦੇ ਵਿੱਚ ਸੈਲਫ ਕੌਨਫੀਡੈਂਸ ਆਉਣਾ, ਇਹ ਬੈਸਟ ਚੀਜ਼ ਕੀਤੀ ਹੈ ਮੈਨੂੰ ਲੱਗਦਾ। ਇਹਦੇ ਲਈ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ। ਕੰਗ੍ਰੈਚੁਲੇਸ਼ਨ ਫॉर ਦਿਸ। ਥੈਂਕ ਯੂ ਸੋ ਮਚ। ਹਾਂਜੀ। ਤੇ ਅੱਜ ਦੇ ਆਪਾਂ ਜੇ ਗੱਲ ਕਰੀਏ ਅੱਜ ਦੇ ਈਵੈਂਟ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਕਿ ਵੀ ਕਿਵੇਂ ਦਾ ਲੱਗਿਆ ਤੁਹਾਨੂੰ? ਨਾਰਥ ਸਾਈਡ ਦੇ ਵਿੱਚ ਇੱਕ ਪ੍ਰੋਪਰ ਹਾਲ ਖਚਾ ਖਚ ਭਰਿਆ ਹੋਇਆ ਤੇ ਇੰਨੇ ਘੈਂਟ ਸਿੰਗਰਾਂ ਦਾ ਆਉਣਾ, ਤਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਕਿਉਂਕਿ ਮੈਂ ਕੱਲ੍ਹ ਹੀ ਵਾਪਸ ਆਈ ਹਾਂ ਕੰਪੀਟੀਸ਼ਨ ਤੋਂ, ਉੱਥੇ ਸਾਰੇ ਗੋਰੇ ਸੀ, ਈਵਨਿੰਗ ਗਾਊਨ ਪਾਇਆ, ਡਰੈਸਿਸ ਪਾ ਕੇ, ਪਰ ਮਨ ਇੱਥੇ ਆ ਕੇ ਲੱਗਦਾ ਹੈ ਨਾ, ਕਿਉਂਕਿ ਇੱਥੇ ਆਪਣਾ ਘਰ ਵਾਂਗੂ ਲੱਗਦਾ, ਇੱਦਾਂ ਲੱਗਦਾ ਵੀ ਪੰਜਾਬ ਵਾਪਸ ਆ ਗਏ ਹਾਂ। ਤਾਂ ਜਦੋਂ ਟ੍ਰਿਪ ਤੋਂ ਬਾਅਦ ਇੱਥੇ ਆਈ ਤਾਂ ਸਾਰੀ ਥਕਾਵਟ ਲੱਥ ਗਈ। ਹਾਂਜੀ, ਸ਼ੁਕਰੀਆ ਤੁਹਾਡਾ ਟਾਈਮ ਦੇਣ ਦੇ ਲਈ। ਥੈਂਕ ਯੂ ਸੋ ਮਚ। ਥੈਂਕ ਯੂ।